बुरा सी उन्होंने पैर ते कतल कराया, ते पुलिस नहीं ककड़ा ही बड़ी, पुलिस नहीं ककड़ा ही बड़ी। अच्छा। फिर ਉਹਦੇ पुत्र ने गलती की, सके ने, तीसरे ने, ਉਹਨੂੰ भी उन्हें कतल कराया। पुत्र अपने सके पुत्र ਨੂੰ ਵਿਆਹ ਸੀ ਤਲੋਕੇ ਕੋਠੀ ਵਾਲਾ ਕੋਟ ਸੌਂਦੇ ਵਾਲਾ ਦਾ ਜਵਾਈ ਸੀ, ਸਾਹਣ ਦਾ ਜਵਾਈ ਸੀ ਉਧਰੋਂ। ਕੀ ਨਾਂ ਸੀ ਪੁੱਤਰ ਦਾ? ਹੈ ਜੰਗੀਰ ਸਿੰਘ। ਅੱਛਾ, ਜੰਗੀਰ ਸਿੰਘ। ਹਾਂਜੀ। ਤੇ ਕਿੰਨੇ ਪੁੱਤਰ ਸਨ? 3 ਪੁੱਤਰ ਸਨ। ਬਾਕੀਆਂ ਦੇ ਕੀ ਨਾਂ? ਵੱਡੇ ਦਾ ਨਾਂ ਸ਼ਿੰਗਾਰਾ ਸਿੰਘ ਸੀ, ਛੋਟੇ ਨਾਲ ਵੀਰ ਸਿੰਘ ਜਿਹੜਾ ਸਰਦਾਰ ਬਣਿਆ, ਉਸ ਤੋਂ ਛੋਟਾ ਜੰਗੀਰੂ ਸੀ। ਜੰਗੀਰੂ ਨੂੰ ਨੇ ਕਤਲ ਕਰਾਇਆ। ਪੁੱਤਰ ਮੁਸਲਮਾਨੀ ਮਾਈ ਦੇ ਦੁੱਧ ਤੇ ਪਲੇ। ਅੱਛਾ। ਮਾਈ ਲੋਹਾਰੀ ਸੀ, ਲੋਹਾਰ ਸਾਡੇ ਅਜੇ ਕਾਇਮ ਦਾਇਮ ਨੇ, ਉਹ ਜਿਹਨੇ ਦੇ ਦੁੱਧ ਤੇ ਪਲਿਆ। ਮਾਂ ਦਾ ਦੁੱਧ ਨਹੀਂ ਸੀ ਪੀਤਾ? ਮਾਂ ਨੇ ਮਾਂ ਗੁੜਤੀ ਵੀ ਨਹੀਂ ਦੇ ਸਕਦੀ। ਅੱਛਾ। ਤੋ ਲੋਹਾਰ ਵਾਲਿਆਂ ਨੇ 2-3 ਗਾਂ ਦਾ ਦੁੱਧ ਲਾਤਾ ਸੀ ਬਈ ਪੀਤੀ ਆ ਤੇ ਤੇਰਾ ਦੁੱਧ ਵਧ ਗਿਆ। ਇੱਕ ਉਹਦਾ ਆਪਣਾ ਬੱਚਾ ਸੀ, ਕੋ ਦੋਵੇਂ ਰੱਖ ਕੇ ਪੜ ਗਏ। ਜਿੰਨੀਆਂ ਕਮੀਆਂ ਦੀਆਂ ਧੀਆਂ ਕਿਸੇ ਕੌਮ ਦੀ ਵੀ, ਮੁਸਲਮਾਨਾਂ ਦੇ, ਹਿੰਦੂਆਂ ਦੇ ਕੰਮ, ਸਿੱਖਾਂ ਦੇ ਕੰਮ, ਜਿੰਨੀ ਧੀ ਪਿੰਡ ਚੋਂ ਗਈ ਨਾ ਡੋਲੀ ਪੈ ਕੇ, ਨਾਲੇ ਪਿਆਰ ਦੇਣਾ ਇੱਕ ਗਾਂ ਦੇਣੀ ਨਾਲ ਤੇ ਚੋਟੀ ਦੀ ਦੇਣੀ। ਆਖਣਾ ਧੀ ਤੇਰੀ ਨੂੰ ਪਿਆਰ ਸੁੱਕਾ ਨਹੀਂ, ਬਾਪੂ ਦੇ ਪਿੰਡੋਂ ਚਲੀ ਤੇ ਖਾਲੀ ਪਾਈ ਜਾਂ ਪਿਆਰ ਦੇ ਨਾਲੇ ਗਊ ਦੇ ਦੇਣੀ ਤੇ ਦੇਣੀ ਚੋਟੀ ਦੀ ਤੇ ਪਹਿਲਣ ਦੇਣੀ। ਬੜੀ ਗੱਲ ਹੈ ਜੀ। ਚੂੜਿਆਂ ਦਾ ਜਵਾਈ ਸਾਡੇ ਹੁਣ ਸਾਈ ਬਾਅਦ ਵਿੱਚ ਹੋਏ ਨੇ। ਚੂੜਿਆਂ ਦਾ ਜਵਾਈ ਸੀ, ਉਹ ਟੁਰਦਾ ਆਉਂਦਾ ਕਰ ਅਸੀਂ ਆਣ ਲਿਓ ਸੂ ਆਪਣੇ ਘੋੜੇ ਤੇ ਉਹਦਾ ਮੱਲ ਭਰਾਵੇਂ ਨਾ, ਮੱਲ ਬੋਲਦਾ ਉਹ ਨੇੜੇ ਆਇਆ। ਉਹਨੇ ਕਿਹਾ ਮੈਨੂੰ ਕੰਮ ਆ ਘੋੜੇ ਤੇ ਚੜ ਜਾ। ਉਹ ਚੜੇ ਨਾ ਸਰਦਾਰੀ ਨਹੀਂ। ਉਹਨੇ ਕਿਹਾ ਤੈਨੂੰ ਮੈਂ ਮਾਨਾ ਪਿਆ ਤਬਕਾ ਕੇ ਬਾਗਤਾ। ਉਹ ਲੈ ਗਿਆ ਘਰ ਦੇ ਚੂੜਾਂ ਡਾਂਗਾਂ ਖਿੱਚਣੀਆਂ ਜਵਾਈ ਦੁਆਲੇ। ਉਹਨੇ ਤੇਰਾ ਕੱਖ ਨਾ ਰਹੇ, ਉਹਦੇ ਤੇ ਪੁੱਤਰ ਨਹੀਂ ਚੜਦੇ, ਤੇ ਨਵਾਬ ਨਹੀਂ ਤੇ ਬਾਦਸ਼ਾਹੀਆਂ ਦੇ ਘੋੜੇ ਚੜ ਸਕਦੇ, ਤੂੰ ਕਿਉਂ ਚੜ ਗਿਓ? ਰੋਜ਼ਾਨਾ ਚਾਣੇ ਚੜਨਾ। ਉਹਨੇ ਘਰ ਦੀ ਭਾਖਿਆ ਲੈਣੀ ਹੈ, ਭਾਵੇਂ ਕਿਸੇ ਨਹੀਂ ਸਿਮਨਾ ਰੋਜ਼ਾ ਰੱਖਣਾ ਹੁੰਦਾ। ਸਾਰੇ ਡਰਦੇ ਸੀ ਬਾਪੂ ਜੀ ਰੱਖਣਾ, ਬਾਪੂ ਸੁਣਾਉਂਦਾ ਸੀ ਵੀ ਮੈਂ ਰੱਖਣਾ ਰੋਜ਼ਾ। ਦਾਣੇ ਦਿੰਦਾ ਸੀ ਜਿਹਨਾਂ ਕੋਲ ਨਹੀਂ ਸਨ, ਲਿਆਰੀ ਦਿੰਦਾ ਸੀ ਤੇ ਆਂਦਾ ਸੀ ਚੋਣਾ ਕੱਢ ਕੇ ਪੱਠੇ ਨਹੀਂ ਪਾਣੇ, ਮੁੱਲ ਨਹੀਂ ਪਾਣੇ, ਪੱਠੇ ਮੇਰੇ ਟੱਕੋ ਲਿਆਉਣੇ ਨੇ। ਰੋਜ਼ਾ ਰੱਖਣਾ ਜੀ ਸਾਰਿਆਂ ਜੀਆਂ। ਜਿਹੜੇ 2 ਜੀ ਹੁੰਦੇ ਹਨ, 3 ਉਹਨਾਂ ਨੂੰ ਗਾਂ ਦਿੰਦਾ ਸੀ, ਜਿਹੜੇ 5-6 ਜੀ ਉਹਨਾਂ ਨੂੰ ਮੱਝ ਦਿੰਦਾ ਸੀ। ਅੱਛਾ। ਲਿਆਰੀ ਤੇ ਚੋਖੇ ਦੁੱਧ ਵਾਲੀ ਬੇਰ ਜੀ ਤੇ ਰੋਜ਼ੇ ਰੱਖੀ ਜਾਣ। ਇਹ ਜੀ ਪਿੰਡ ਕੱਕੜ ਗਿੱਲ, ਸਰਦਾਰ ਊਧਮ ਸਿੰਘ ਦਾ ਪਿੰਡ। ਇਹ ਮੇਨ ਚੌਕ ਹੈ ਪਿੰਡ ਦਾ, ਇਧਰਲੀ ਸਾਈਡ ਤੇ ਉਹਨਾਂ ਦਾ ਘਰ ਸੀ ਤੇ ਇੱਥੇ ਡੇਰਾ ਸੀ ਜੀ। ਇਹ ਜਿਹੜੇ ਪਿੱਪਲ ਨਜ਼ਰ ਆ ਰਹੇ ਨੇ 47 ਤੋਂ ਪਹਿਲੇ ਦੇ ਪਿੱਪਲ ਨੇ, ਇਹ ਜਿਹੜੇ ਨਜ਼ਰ ਆ ਰਹੇ ਨੇ। ਇੱਥੇ ਇਹਨਾਂ ਦਾ ਖੂਹ ਹੁੰਦਾ ਸੀ ਸਰਦਾਰ ਊਧਮ ਸਿੰਘ ਦਾ, ਤੇ ਸਬੀਲ ਵਾਲੀ ਜਗ੍ਹਾ ਵੀ ਵਿਖਾਉਂਦੇ ਤੁਹਾਨੂੰ ਨਹਿਰ ਦੇ ਨਾਲ, ਤੇ ਇਹ ਜਗ੍ਹਾ ਤੇ ਖੂਹ ਹੁੰਦਾ ਸੀ ਸਰਦਾਰ ਊਧਮ ਸਿੰਘ ਦਾ। ਤੇ ਇੱਥੇ ਹੁਣ ਡੇਰਾ ਹੈ ਇਸ ਟਾਈਮ ਸਰਦਾਰਾਂ ਦਾ। ਇਹ ਪਿੰਡ ਜੀ ਕੱਕੜ ਗਿੱਲ, ਬੜਾ ਹੀ ਤਾਰੀਖੀ ਮਸ਼ਹੂਰ ਪਿੰਡ ਹੈ ਸਰਦਾਰ ਊਧਮ ਸਿੰਘ ਦਾ। ਇਹ ਜੀ ਪਿੰਡ ਕੱਕੜ ਗਿੱਲ। ਇਹ ਜਗ੍ਹਾ ਤੇ ਜੀ ਦੱਸਦੇ ਨੇ ਕਿ ਸਰਦਾਰ ਊਧਮ ਸਿੰਘ ਦੀ ਸਬੀਲ ਹੁੰਦੀ ਸੀ 47 ਤੋਂ ਪਹਿਲੇ। ਇਹ ਪੁਰਾਣੀ ਨਹਿਰ ਹੈ ਜੀ, ਤੇ ਇਹ ਸਾਹਮਣੇ ਪਿੰਡ ਕੱਕੜ। अस्सलाम वालेकुम जी, सत श्री अकाल, आदाब दोस्तों। सब दा पंजाब दी टीम ਕੱਕੜ ਗਿੱਲ ਪਿੰਡ ਪਹੁੰਚੀ है।
ਅੱਜ ਅਸੀਂ ਇੱਥੇ ਬਜ਼ੁਰਗਾਂ ਕੋਲੋਂ ਇਸ ਪਿੰਡ ਦੇ ਊਧਮ ਸਿੰਘ, ਜਿਨ੍ਹਾਂ ਦਾ ਨਾਂ ਅਸੀਂ ਬੜੇ ਪਿੰਡਾਂ ਦੇ ਵਿੱਚੋਂ ਸੁਣਿਆ, ਅੱਜ ਉਹਨਾਂ ਦੀ ਕਹਾਣੀ ਪੁੱਛਣ ਆਏ ਆ ਕਿ ਉਹ ਕਿੱਦਾਂ ਦੇ ਬੰਦੇ ਸੀ, ਕਿੱਦਾਂ ਦੇ ਇਨਸਾਨ ਸੀ ਤੇ ਉਹਨਾਂ ਦੀ ਜ਼ਿੰਦਗੀ ਕਿੱਦਾਂ ਇੱਥੇ ਗੁਜ਼ਰੀ। ਸਾਰੀ ਕਹਾਣੀ ਸਾਨੂੰ ਦੱਸਣਗੇ। ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ ਤੁਹਾਡਾ? ਖੈਰ ਹੈ, ਠੀਕ ਠਾਕ ਹੋ? ਤੁਸੀਂ ਸੁਣਾਓ? ਅੱਲਾ ਦਾ ਸ਼ੁਕਰ ਜੀ। ਬਜ਼ੁਰਗੋ, ਤੁਹਾਡਾ ਨਾਮ ਕੀ ਹੈ? ਹਨੀਫ। ਹਨੀਫ। ਹਾਂਜੀ। ਤੁਹਾਡੇ ਵਾਲਦ ਸਾਹਿਬ ਦਾ? ਆਮਦੀਨ। ਅਹਿਮਦੀਨ। ਤੇ ਦਾਦਾ ਜੀ ਦਾ? ਹਾਂਜੀ, ਦਾਦਾ ਜੀ ਦਾ? ਅੱਲਾ ਵਧਾਇਆ। ਅੱਲਾ ਵਧਾਇਆ। ਕਿਹੜੀ ਬਰਾਦਰੀ ਆਪਣੀ? ਰਾਈਮ ਬਰਾਦਰ। ਰਾਈ ਬਰਾਦਰੀ। ਤੁਹਾਡਾ ਜੱਦੀ ਪੁਸ਼ਤੀ ਪਿੰਡ ਜਿਉਂ ਦੀ ਇਹੀ ਹੈ? ਨੀਂਹ ਟਿਕੀ ਇਸ ਪਿੰਡ ਦੀ। ਅੱਛਾ ਹਾਂ, ਜਿਉਂ ਦੀ ਨੀਂਹ ਟਿਕੀ। 21ਵੀਂ ਪੁਸ਼ਤੇ ਮੇਰੀ ਪੈਦਾਇਸ਼ ਇੱਥੇ ਇਸ ਅੱਛਾ, ਪਿੰਡ ਦੀ। ਇਸ ਪਿੰਡ ਦੇ ਵਿੱਚ ਹਾਂ, 21ਵੀਂ। 21 ਅਸੀਂ ਜਿਹੜੇ ਸਰਦਾਰਾਂ ਦਾ ਨਾਮ ਲਿਆ ਊਧਮ ਸਿੰਘ, ਹਾਂਜੀ ਅਸੀਂ ਸਾਡਾ ਚੈਨਲ ਹੈ ਸਭ ਦਾ ਪੰਜਾਬ, ਅਸੀਂ ਵੱਖ-ਵੱਖ ਪਿੰਡਾਂ 'ਚ ਜਾ ਕੇ ਪਾਰਟੀਸ਼ਨ ਉੱਤੇ ਬਜ਼ੁਰਗਾਂ ਕੋਲ ਕਹਾਣੀਆਂ ਸੁਣੀਦੀਆਂ। ਹਾਂਜੀ ਜਿਹੜੇ ਵੀ ਆਲੇ ਦੁਆਲੇ ਦੇ ਪਿੰਡ ਇਸਰ ਕੇ ਹੋ ਗਿਆ, ਜਿਹੜੇ ਵੀ ਸਾਡੇ ਜ਼ਿਲ੍ਹਾ ਗੁਜਰਾਤ 'ਚ ਅਸੀਂ ਜਾਂ ਸ਼ਿਵਪੁਰੇ 'ਚ ਹਾਂਜੀ ਗਏ ਆ, ਉਹਨਾਂ ਨੇ ਊਧਮ ਸਿੰਘ ਦਾ ਨਾਮ ਲਾਜ਼ਮੀ ਲਿਆ ਹਾਂਜੀ। ਕਿ ਇੱਥੋਂ ਦਾ ਗਿੱਲ ਸੀ ਉਹ, ਹਾਂ ਕੱਕੜ ਗਿੱਲ। ਹਾਂਜੀ। ਤੇ ਉਹਨਾਂ ਦੇ ਬਾਰੇ ਸਾਨੂੰ ਕਹਾਣੀ ਦੱਸੋ, ਉਹ ਕਿਵੇਂ ਦੇ ਇਨਸਾਨ ਸਨ ਤੇ ਕੀ ਉਹਨਾਂ ਦਾ ਰਹਿਣ ਬਹਿਣ ਸੀ ਇਸ ਪਿੰਡ ਦੇ ਵਿੱਚ? ਉਹ ਇਨਸਾਫਵੰਦ ਹੋਏ ਨੇ, ਸਖੀ ਹੋਏ ਨੇ, ਹੂੰ। ਦੋਵੇਂ ਕੰਮ ਸਨ। ਅੱਛਾ, ਪੂਰਾ ਨਾਮ ਕੀ ਸੀ ਉਹਨਾਂ ਦਾ? ਊਧਮ ਸਿੰਘ। ਊਧਮ ਸਿੰਘ। ਆ ਬਾਪ ਉਹਨਾਂ ਦਾ ਨਾਂ ਸੀ ਚੌਧਰੀ ਹਾਕਮ। ਅੱਛਾ, ਹਾਕਮ। ਆ ਊਧਮ ਸਿੰਘ ਦੇ ਬਾਪ ਦਾ ਨਾਂ। ਹੂੰ। ਮਾਂ ਦਾ ਮੈਨੂੰ ਨਹੀਂ ਆਉਂਦਾ। ਅੱਛਾ, ਜੱਟ ਸਨ? ਹਾਂਜੀ, ਗਿੱਲ ਜਾਟ। ਗਿੱਲ ਜੱਟ ਸਨ। ਹਾਂਜੀ, ਸਹੀ ਹੋ ਗਿਆ। ਕੱਕੜ ਗਿੱਲ ਨਾਂ ਤਾਂ ਦੀ ਪਿਆ ਹੈ। ਇਹ ਪਿੰਡ ਉਹਨਾਂ ਦੇ ਬਜ਼ੁਰਗਾਂ ਨੇ ਆਬਾਦ ਕੀਤਾ ਸੀ? ਨਹੀਂ ਜੀ, ਆਬਾਦ ਪਹਿਲੇ ਹੋ ਗਿਆ ਹੂੰ। ਬੜੇ ਚਿਰ ਤੋਂ। ਸਹੀ। ਇਹ ਤੀਜੇ ਕੱਕੜ ਨੇ। ਅੱਛਾ ਪਹਿਲੋਂ ਇੱਕ ਸੈਂ ਪੈਂਦੀ ਉੱਥੇ ਕੱਕੜ ਸਨ, ਹਾਂਜੀ। ਉਦੋਂ ਜੰਗਲ ਸੀ ਵੱਡਾ, ਅੱਛਾ। ਧਾੜਾਂ ਮਾੜਾਂ ਪੈਂਦੀਆਂ ਹਨ। ਹੂੰ। ਛੇੜਵਾਂ ਨੂੰ ਰੁੱਖਾਂ ਨਾਲ ਬੰਨ੍ਹ ਕੇ ਤੇ ਗਾਈਂ ਭਜਾਲ ਜਾਂਦੀਆਂ ਸੀ। ਉਦੋਂ ਮੱਝ ਨਹੀਂ ਸੀ ਇਸ ਧਰਤੀ ਤੇ, ਅੱਛਾ। ਬੱਕਰੀਆਂ ਭੇਡ ਭਰ ਹੋਈ ਸੀ, ਊਠ ਹੀ ਸੀ। ਸਹੀ। ਮੱਝ ਉੱਥੇ ਪਲਦੀ, ਇੱਥੇ ਪਾਣੀ ਲੱਭੇ। ਹਾਂਜੀ। ਆ ਗਈ ਸਮਝ? ਹੂੰ। ਫਿਰ ਉੱਥੇ ਧਾੜਾਂ ਮਾਰੇ ਪਏ, ਫਿਰ ਉਹ ਸ਼ਰਾਫਤ ਦੀਆਂ ਕੇਰਾਂ ਨੂੰ ਉੱਥੇ ਜਾ ਕੇ ਪਿਆ। ਅੱਛਾ। ਫਿਰ ਉੱਥੇ ਉਦੋਂ ਤੰਗੀ ਆਈ, ਫਿਰ ਇੱਥੇ ਆਣ ਕੇ ਬੈਠੇ ਤੇ ਇੱਥੇ ਆਣ ਕੇ ਫਿਰ ਆਬਾਦੀ ਬੈਠੀ। ਸਹੀ। ਹਾਂਜੀ ਹਾਂਜੀ। ਤੇ 47 ਤੋਂ ਪਹਿਲੇ ਇਹਨਾਂ ਲੋਕਾਂ ਦਾ ਕਿੱਦਾਂ ਦਾ ਰਹਿਣ ਸਹਿਣ ਸੀ? ਕਿੰਨੇ ਕੁ ਘਰ ਸੀ ਸਿੱਖਾਂ ਦੇ ਇਸ ਪਿੰਡ ਦੇ ਵਿੱਚ? ਇਹ ਜੀ ਅੱਧੋ ਅੱਧ ਸਨ। ਅੱਧੇ ਮੁਸਲਮਾਨ ਸੀ ਤੇ ਅੱਧੇ ਸਿੱਖ ਸੀ। ਸਿਰਫ ਉਹਨਾਂ ਦੀ ਮਾਲਕੀ ਜ਼ਿਆਦਾ ਸੀ, ਮੁਸਲਮਾਨਾਂ ਦੀ ਮਾਲਕੀ ਥੋੜੀ ਸੀ। ਮੁਸਲਮਾਨ ਕਿਹੜੀਆਂ ਬਰਾਦਰੀਆਂ ਸੀ ਜ਼ਿਆਦਾ? ਇੱਥੇ ਜੀ ਗਿੱਲ, ਜੋਗੀ ਗਿੱਲ, ਅੱਛਾ, ਜੋਗੀ ਗਿੱਲ। ਉਹਨਾਂ ਦੀ ਮਾਲਕੀ ਸੀ। ਹੂੰ। ਦੂਜੇ ਅਸੀਂ ਕਿਸੇ ਦੀ ਮਾਲਕੀ ਨਹੀਂ ਸੀ। ਰਾਈਆਂ ਦੀ ਵੀ ਨਹੀਂ ਸੀ? ਨਹੀਂ ਜੀ, ਕੋਈ ਨਹੀਂ ਸੀ। ਸਾਡੀ ਬਲਾਦਰ ਦੀ ਕੋਈ ਨਹੀਂ ਸੀ। ਤੇ ਇਹ ਜਿਹੜੇ ਗਿੱਲ ਸਨ, ਹਾਂਜੀ ਊਧਮ ਸਿੰਘ ਕੇ, ਹਾਂਜੀ। ਇਹਨਾਂ ਦੀ ਕਿੰਨੀ ਕੁ ਭੋਇੰ ਸੀ? ਤੇ ਇਹ ਜੀ ਪਹਿਲੋਂ 16 ਮਰਬਿਆਂ ਦਾ ਮਾਲਕ ਸੀ, ਅੱਛਾ, ਫਿਰ ਇਹ 90 ਮਰਬੇ ਦਾ ਮਾਲਕ ਹੋ ਕੇ ਮਰਿਆ। 90 ਮਰਬੇ ਦਾ? ਹਾਂਜੀ, ਤੇ ਮੁੱਲ ਇੱਕ ਮਰਲਾ ਨਹੀਂ ਲਿਆ। ਅੱਛਾ। ਕੀ ਸੀ ਇਹ? ਕਿੱਦਾਂ ਦਾ ਇਨਸਾਨ ਸੀ? ਕੋਈ ਬਦਮਾਸ਼ ਉਹ ਸੀ ਜਾਂ- ਬਦਮਾਸ਼ ਨਹੀਂ ਸੀ, ਹੂੰ। ਉਹ ਸੀ ਸਖੀ। ਉਹਦੀ ਛਬੀਲ ਚੱਲਦੀ 7ਵੀਂ ਗਾਂ, ਹੂੰ। 60 ਮੱਝ ਛਬੀਲ ਦੇ ਨਾਂ ਸੀ, ਜਿਹੜਾ ਦੁੱਧ ਰਹੀਆਂ ਪਾਉਂਦੀਆਂ ਨੇ ਪੀਣਾ ਹੈ। ਅੱਛਾ। ਇਹ ਬਰਾਦਰੀ ਇਹਨਾਂ ਦੀ ਸਿੱਖ ਹੀ ਸੀ? ਸਿੱਖ ਹੀ ਸੀ, ਅੱਛਾ। ਹਿੰਦੂ ਨਹੀਂ ਸਨ, ਸਿੱਖ ਸਨ। ਹਾਂਜੀ, ਹੂੰ। ਇਹ ਕੰਮ ਸੀ ਉਹਨਾਂ ਦਾ। ਸਹੀ ਹੋ ਗਿਆ। ਹਾਂ, ਤੇ ਉਹ ਤੂਨਾਂ ਡਾਕੀਆਂ ਪੈਂਦੀਆਂ, ਢੇਰੀਆਂ ਨਵਲਦ ਹੋ ਜਾਂਦੀਆਂ ਨਾ। ਜਿਹੜਾ ਕੋਈ ਬੁੱਢਾ ਠੇਰਾ ਵੱਜਦਾ ਸੀ, ਉਹਨੂੰ ਸਾਂਭਦਾ ਕੋਈ, ਉਹ ਛਬੀਲੇ ਜਾ ਕੇ ਰੋਟੀ ਖਾਂਦਾ ਸੀ, ਉਹ ਵੀ ਛਬੀਲ ਦੇ ਨਾਂ ਕਰਾ ਛੱਡਦਾ ਸੀ। ਅੱਛਾ, ਛਬੀਲ ਇੱਥੇ ਹੀ ਲੱਗੀ ਹੁੰਦੀ ਸੀ? ਇਹ ਜੀ ਇਹ ਪੁਲ ਦੇ ਅੱਗੇ ਪਾਰ ਸੀ, ਇੱਥੇ ਪਾਣੀ ਚੱਲਦਾ ਨਾ ਵੱਡੀ ਨਹਿਰ ਦਾ, ਇੱਥੇ ਛਬੀਲ ਉਹਨੇ ਪਾਈ ਸੀ। ਰਸਤੇ ਦੇ ਉੱਤੇ ਰਸਤਾ ਸੀ, ਦੋ ਭਰੜੀਆਂ ਉਧਰੋਂ ਉਧਰੋਂ ਚੱਲਦੀਆਂ ਹਨ, ਉਰਲੀ ਨਹਿਰ ਦੀਆਂ, ਪਰਲੀ ਨਹਿਰ ਤੇ ਬਾਅਦ ਹੀ ਨਿਕਲੀ ਨਾ ਸਨ 65 ਚ। ਹੂੰ। ਉੱਥੇ ਨੂੰ ਛਬੀਲ ਪਾਈ ਸੀ। ਅੱਛਾ। ਘੋੜੇ ਨੂੰ ਦਾਣਾ ਦਿੰਦਾ ਸੀ, 200 ਰੁਪਏ ਛੋਲਿਆਂ ਦਾ। ਅੱਛਾ, ਘੋੜੇ ਵੀ ਰੱਖੇ ਸੀ? ਰਾਹੀਆਂ ਪਾਉਂਦੀਆਂ ਨੂੰ। ਘੋੜੀਆਂ ਦੇ ਜੰਗਲਾਂ ਤੋਂ ਲੋਕੀ ਪੈਦਲ ਜਾਂ ਘੋੜੀਆਂ ਹੁੰਦੀਆਂ ਨੇ, ਉਦੋਂ ਕਦੇ ਮੋਟਰਸਾਈਕਲਾਂ ਹਨ। ਹੂੰ। ਤੇ ਦਾਰ ਰੋਟੀ ਦਿੰਦਾ ਸੀ। ਸਹੀ। ਤੇ 12 ਵਜੇ ਤੱਕ ਲੱਸੀ ਖੰਡ ਵਾਲੀ ਚੱਲਦੀ ਸੀ, ਗਰਮੀ ਬਾਰੇ ਸਿਆਲ 'ਚ ਦੁੱਧ ਚੱਲਦਾ ਸੀ, ਅੱਧੀ ਰਾਤ ਤੱਕ ਜਿੰਨਾ ਕੋ ਮਰਜ਼ੀ ਪੀ ਜਾਵੇ। ਤੇ ਸਰਦਾਰ ਊਧਮ ਸਿੰਘ ਕੀ ਕਰਦੇ ਸੀ? ਇਹ ਕਰਦੇ ਸਨ। ਹੂੰ। ਇਹਨਾਂ ਦਾ ਪਿੰਡ ਦੇ ਵਿੱਚ ਬਾਬਾ ਟਹਿਗਾ ਸੀ? ਵਾਹ ਸੀ ਵੀ ਉਹ ਸਿੱਖ ਸਨ, ਸੀ ਮੁਸਲਮਾਨ ਨਹੀਂ ਸਨ। ਹੂੰ। ਰੋਜ਼ਾਨਾ ਚਾਣੇ ਚੜ੍ਹਨਾ ਹੈ, ਉਹਨੇ ਘਰ ਘਰ ਦੀ ਭਾਖਿਆ ਲੈਣੀ ਹੈ, ਭਾਵੇਂ ਕਿਸੇ ਨਹੀਂ ਸੀ ਨਾਲ ਰੋਜ਼ਾ ਰੱਖਣਾ ਹੁੰਦਾ। ਸਾਰੇ ਡਰਦੇ ਸੀ ਬਾਪੂ ਜੀ ਰੱਖਣਾ, ਬਾਪੂ ਸੁਣਾਉਂਦਾ ਸੀ ਵੀ ਮੈਂ ਰੱਖਣਾ ਰੋਜ਼ਾ। ਹੂੰ। ਦਾਣੇ ਦਿੰਦਾ ਸੀ ਜਿਹਨਾਂ ਕੋਲ ਨਹੀਂ ਸਨ, ਲਿਆਰੀ ਦਿੰਦਾ ਸੀ ਤੇ ਆਂਦਾ ਸੀ ਚੋਣਾ ਕੱਢ ਕੇ ਪੱਠੇ ਨਹੀਂ ਪਾਣੇ, ਮੁੱਲ ਨਹੀਂ ਪਾਣੇ, ਪੱਠੇ ਮੇਰੇ ਟੱਕੋ ਲਿਆਉਣੇ ਨੇ। ਅੱਛਾ। ਰੋਜ਼ਾ ਰੱਖਣਾ ਜੇ ਸਾਰਿਆਂ ਜੀਆਂ। ਹੂੰ। ਜਿਹੜੇ 2 ਜੀ ਹੁੰਦੇ ਹਨ, 3 ਉਹਨਾਂ ਨੂੰ ਗਾਂ ਦਿੰਦਾ ਸੀ, ਜਿਹੜੇ 5-6 ਜੀ ਉਹਨਾਂ ਨੂੰ ਮੱਝ ਦਿੰਦਾ ਸੀ। ਅੱਛਾ। ਲਿਆਰੀ ਤੇ ਚੋਖੇ ਦੁੱਧ ਵਾਲੀ ਵੀ ਜੀਆਂ ਦੇ ਰੋਜ਼ੇ ਰੱਖੀ ਜਾਣ। ਸਹੀ ਹੋ ਗਿਆ। ਇਹ ਕੰਮ ਸੀ ਉਹਦਾ। ਅਗਰ ਅਸੀਂ ਨਜ਼ਰ ਪਾਈਏ ਉਹਨਾਂ ਦੀ ਪੈਦਾਇਸ਼ 'ਚ, ਹਾਂਜੀ। ਤੇ ਕਿੱਦਾਂ ਦੂਸਰਾ
ਜਦੋਂ ਪੈਦਾ ਹੋਏ ਨੇ ਸੁਣਿਆ ਪੈਦਾ- ਇਹਨਾਂ ਦੀ ਦੁਆ ਨਾ ਹੋਏ ਨੇ ਪੈਦਾ ਇਸ ਤਰ੍ਹਾਂ ਹੋਏ ਨੇ ਵੀ ਇਹਦੀ ਦੀ ਮਾਂ ਸੀ ਨਾ ਉਦਮ ਸਿੰਘ ਦੀ, ਹਾਂਜੀ ਉਹਨੂੰ ਠਰਾ ਦੀ ਬਿਮਾਰੀ ਸੀ ਜਿਹੜੀ ਬੀਬੀਆਂ ਨੂੰ ਹੁੰਦੀ ਹੈ। ਹਾਂਜੀ ਜਿਹੜਾ ਬੱਚਾ ਹੁੰਦਾ ਸੀ ਉਹ ਫੌਤ ਹੋ ਜਾਂਦਾ ਸੀ ਸਹੀ ਤੇ ਉਮਰ ਹੋ ਗਈ ਸੀ ਪੱਕੀ ਅੱਛਾ ਹੈ। ਬੱਚੇ 5-7 ਗੁਜ਼ਰ ਗਏ। ਅੱਛਾ ਕੋਈ ਅੱਗੇ ਉਹ ਹੁੰਦੇ ਵੀ ਖਰਵੇ ਹੋ ਕੇ ਵਿਆਹ ਸਨ ਹੈ ਹਾਂਜੀ ਤੇ ਕੋਈ ਜੋ ਉਮਰ ਢਲ ਗਈ ਤੇ ਫਿਰ ਆਪ ਦੁੱਧ 11 ਮਹੀਨੇ ਸਨ ਪਕਾਉਂਦੇ ਬੇਦੀ ਸਨ ਤੇ ਦੁੱਧ ਪੀਰਾਂ ਦੇ ਘਰ ਦੇ ਆਉਂਦੇ ਹਨ 1000 ਰੁਪਏ ਵਾਲੇ ਦਿਨ ਮੰਨਣ ਵਾਲੇ ਸਨ। ਅੱਛਾ ਮੰਨਦੇ ਸੀ ਮੰਨਦੇ ਸੀ, ਕਲਮਾ ਨਹੀਂ ਪੜਿਆ ਤੇ ਉਂਝ ਮੰਨੂ ਸੀ। ਅੱਛਾ ਸਰਵਰੀਏ ਸਿਧਾਂਦੇ ਸਨ। ਅੱਛਾ ਸਰਵਰੀ ਸਿੱਖ ਸੀ ਹਾਂ ਸਿਧਾਂਦੇ ਸਨ। ਉਹ ਉਹਨਾਂ ਪੀਰਾਂ ਨੂੰ ਦੁੱਧ ਦੇਂਦੇ ਆ ਵੀ ਤੁਸੀਂ ਵੰਡ ਛੱਡੋ, ਭਾਵੇਂ ਦੁੱਧ ਵੰਡ ਛੱਡੋ, ਭਾਵੇਂ ਖੀਰ ਪਕਾ ਕੇ ਵੰਡ ਛੱਡੋ। ਇਹ ਦੁੱਧ ਦਾ ਮੱਟ ਲੈ ਗਿਆ ਪੀਰ ਕੋ ਤੇ ਪੀਰ ਗਿਆ ਸੀ ਮਰੀਜ਼ਾਂ ਤੇ ਉਹ ਆਇਆ ਤੇ ਉਹਨੂੰ ਦੱਸ ਪਈ ਵੀ ਹਾਕਮ ਦਾ ਪੁੱਤਰ ਆਖਰੀ ਵੀ ਮਰ ਗਿਆ। ਉਹਨੇ ਕਿਹਾ ਵੀ ਮੈਂ ਵੱਢਣਾ ਜਾਵਾਂਗਾ ਝੋਰਾ ਮੰਗਾ ਤੇ ਇਹ ਸਵੇਰੇ ਦੁੱਧ ਲੈ ਕੇ ਪੜ ਗਿਆ। ਜਾ ਕੇ ਰੋ ਪਿਆ। ਉਹਨੇ ਆਖਿਆ ਚੌਧਰੀ ਮੈਂ ਤੇਰੇ ਵਾਲਾ ਉਸਾਂ ਮੈਂ ਤਾਂ ਰਾਤੀ ਆਇਆ ਮਰੀਜ਼ਾਂ ਤੋਂ ਸਾਦਕਾਂ ਬਾਦਲੋਂ ਤੇ ਮੈਂ ਤੇਰੇ ਕੋਲ ਜਾਣਾ ਸੀ ਤੇ ਤੂੰ ਆ ਗਿਆ। ਇਹ ਉਤੋਂ ਰੋਗ ਢਾਹ ਮਾਰ ਕੇ ਆਖਦਾ 16 ਮਰਬੇ ਦੀ ਢੇਰੀ ਮੇਰੀ ਸ਼ਰੀਕਾਂ ਰਸੀਆਂ ਰੱਖ ਕੇ ਵੰਡ ਲੈਣੀ ਤੇ ਸੈਯਦ ਦਾ ਬਾਣੇ ਕੋ ਦੁਆਰ ਨਿਗਾਹ ਕਰ ਆਪਣੇ ਨਾਨੇ ਦਾਦੇ ਦਾ ਸਦਕਾ ਮੈਨੂੰ ਖੈਰ ਪਾ ਦੇ। ਹੈਂ ਪੀਰ ਚੁੱਪ ਕਰ ਗਿਆ। ਪੀਰ ਨੇ ਪਿੱਛੇ ਝਾਤੀ ਮਾਰੀ, ਉਹਦੀ ਸੁਣੀ ਗਈ। ਉਸ ਆਖਿਆ ਚੌਧਰੀ ਹਾਕਮ ਤੈਨੂੰ ਖਰਾਬ ਬੜਾ ਕਰੇਗਾ, ਹੋਵੇਗਾ ਜ਼ਰੂਰ। ਅੱਛਾ ਜਿਹੜੇ ਉਤਰਨ ਖਤਰ ਇਹ ਪੈਸੇ ਦੇ ਬੜੇ ਪਿਆਰੇ ਹੁੰਦੇ ਨੇ, ਇਹਨਾਂ ਨੂੰ ਦੌਲਤ ਬੜੀ ਪਿਆਰੀ ਹੁੰਦੀ ਹੈ। ਸਹੀ ਅੱਛਾ ਉਹਨੇ ਆਖਿਆ ਠੀਕ ਹੈ। ਉਹਨੇ ਆਖਿਆ ਜੀ ਭਾਵੇਂ ਹੋਵੇ ਕਿ ਇਹ ਕੋਈ ਆਖੇ ਉਹ ਚੌਧਰੀ ਹਾਕਮ ਦਾ ਖੜਾ ਹੈ, ਮੈਨੂੰ ਬੁਰਾ ਲਾਮਾ ਕੋਣੇ ਦਾ ਹੈ ਤੇ ਭਾਵੇਂ ਮੇਰੀ ਵੀ ਬਾਂਹ ਕਿਸੇ ਨੂੰ ਫੜਾ ਛੱਡੇ, ਮੈਨੂੰ ਪੁੱਤਰ ਰੱਬ ਦੇ ਦੇ, ਬਸ ਨਸਲ ਚੱਲਦੀ ਰਹੇ। ਹਾਂ ਉਹ ਫਿਰ ਜੰਮ ਪਿਆ। ਅੱਲਾ ਪਾਲਣ ਵਾਲਾ ਸੀ, ਉਹ ਪੜ੍ਹਨ ਲੱਗ ਪਿਆ। ਉਹਲੇ ਸਕੂਲੇ ਦਾਖਲ ਹੋਇਆ। ਉਹ ਸਾਰਿਆਂ ਨੂੰ ਕਿਸੇ ਨੂੰ ਸ਼ਾਹੀ ਲੈ ਦੇ, ਕਿਸੇ ਨੂੰ ਗਾਸ਼ਨੀ ਲੈ ਦੇ। ਅੱਛਾ ਸਾਰੇ ਬੇਲੀ ਬੈਠ ਕੇ ਛੁੱਟੀਆਂ ਕਰ ਲੈਂਦੇ ਨੇ। ਮਾਂ ਨੂੰ ਆਖਣਾ ਰੋਟੀ ਪਕਾ ਦੇ, ਇਹਨਾਂ ਨੂੰ ਖਵਾ। ਅੱਛਾ ਮਾਈ ਨੇ ਪਕਾਣੀ ਸ਼ੁਰੂ ਕਰ ਦਿੱਤੀ। ਲਾਡਲਾ ਪੁੱਤ ਸੀ ਮਾਂ, ਲਾਡਲਾ ਪੁੱਤ ਲਈ ਜਿਹੜਾ ਬੰਦਾ ਲਾਮ ਦਾ ਲੱਗਣਾ ਉਹਨੂੰ ਵੀ ਵੇੜ ਕੇ ਘਰ ਅੰਮਾ ਰੋਟੀ ਦੇ, ਅੰਮਾ ਰੋਟੀ ਦੇ, ਤਗੜਾ ਹੋ ਪਿਆ। ਫਿਰ ਸ਼ਾਮੀ ਉਹਨੇ ਇੱਥੇ ਪ੍ਰਾਹੁਣੇ ਪਿੰਡ ਘੱਟ ਆਉਂਦੇ ਸੀ, ਨਾਰ ਤੇ ਟੁਰ ਗਿਆ। ਅੱਛਾ ਮਹਿਰੇ ਲਾਲਾ ਹੈ ਵਾਂਗੀ ਪੱਕ ਜਿਵੇਂ ਛੋਲੇ ਨਹੀਂ ਮਿਲਿਆ ਜੇ ਵੇਚਦੇ। ਹਾਂਜੀ ਇੱਕ ਅੱਗੇ ਛਾਬਾ ਤੇ ਇੱਕ ਪਿੱਛੇ, ਇੱਕ ਹੀ ਦਾਲ ਹੋਣੀ, ਇੱਕ ਹੀ ਰੋਟੀਆਂ ਉੱਥੇ ਢੋਣੀਆਂ, ਉਹਨਾਂ ਨੂੰ ਹਾੜੀ ਸੌਣੀ ਦੇਣੀ। ਉਹ ਜਿਹੜੇ 4-5 ਸਾਲ ਉਹਨਾਂ ਕੀਤਾ, ਉਹ ਪ੍ਰਾਹੁਣੇ ਜ਼ਿਆਦਾ ਲਾ ਪਏ ਪੈਣ। ਉਹਨਾਂ ਆਖਿਆ ਸਾਥੋਂ ਤੇ ਸਾਡੀਆਂ ਲੱਤਾਂ ਵੀ ਫਿਰ ਗਈਆਂ ਨੇ ਵਜਨ ਚੁੱਕ ਚੁੱਕ ਕੇ। ਪੱਕਦੀ ਰੋਟੀ ਪਿੰਡ ਸੀ। ਅੱਛਾ ਖਰਾਸ ਉਹਨੇ ਵੱਖਰਾ ਆਪਣਾ ਲਵਾ ਲਿਆ ਵੀ ਲੋਕਾਂ ਨੂੰ ਵੀ ਤੰਗੀ। ਇੱਥੇ ਲੱਗਾ ਖਰਾਸ ਹੈ ਬਿਲ ਦੀ ਨਾਲ ਪਰ ਅੱਛਾ ਉਹ ਫਿਰ ਸਗਾਵਤ ਹੀ ਕਰਦਾ ਰਿਹਾ। ਉੱਥੇ ਫਿਰ ਉਹਨੇ ਛਬੀਲ ਪਾ ਲਈ। 14 ਪੈਲੀਆਂ 16 ਪੈਲੀਆਂ ਲੂਸਣ ਬੀਜਦਾ ਸੀ, ਰਾਹੀਆਂ ਪਾਲੀਆਂ ਘੋੜੀਆਂ ਵਾਸਤੇ, ਆਪਣੇ ਮਾਲ ਵਾਸਤੇ ਨਹੀਂ। ਅੱਛਾ ਆਪਣੇ ਮਾਲ ਦੇ ਪੱਠੇ ਵੱਖਰੇ ਹੁੰਦੇ ਸਨ। ਤੇ ਜੰਆਂ ਆਉਣੀਆਂ ਤੇ ਉਸ ਦਿਨ ਕੜਾਹ ਦੀ ਰੋਟੀ ਦੇਣੀ ਗੁੜ ਵਾਲੇ ਦੀ, ਆਪ ਹੀ ਦਿੰਦਾ ਸੀ। ਆਪ ਹੀ ਦਿੰਦਾ ਸੀ। ਜਿੰਨੀਆਂ ਕੌਮਾਂ ਹਿੰਦੇ ਚ ਵਸਦੀਆਂ ਨੇ ਵੱਖੋ ਵੱਖ ਬਰਤਨ ਸਨ। ਅੱਛਾ ਜਿਹੜੇ ਮੁਸਲਮਾਨ ਸਨ ਕਲਮੇ ਗੋ, ਇਹਨਾਂ ਦੇ ਕਹੇ ਦੇ ਛੰਨੇ, ਕਹੇ ਦੇ ਥਾਲ। ਹਿੰਦੂਆਂ ਦੀਆਂ ਬਾਟੀਆਂ, ਸਿੱਖਾਂ ਦੀਆਂ ਕਰਬੜੀਆਂ, ਇਸ ਤਰ੍ਹਾਂ ਟਿੰਡਾਂ, ਚੂੜੇ, ਚਮਿਆਰ, ਝੀਲ, ਬਿੱਲ, ਹਰ ਕੌਮ ਜੋ ਵਰਤੀ ਹੁੰਦੀ ਸੀ। ਜਿਹੜੇ ਯਾਦ ਦਾ ਆਉਣਾ ਵੀ ਤੂੰ ਵੀ ਕਿਹੜੇ ਮਜਬ ਨਾਲ ਤਲਖਣਾ, ਤੇਰੇ ਬਰਤਨ ਉਹਨੇ ਚੁੱਕ ਲੈ, ਧੋਤੇ ਫੜ ਲੈ, ਲੰਗਰ ਖਾ ਲੈ, ਦਾਲ ਰੋਟੀ ਖਾ ਲੈ, ਤੇ ਆਹ ਨਾਰ ਉਹਦੇ ਉੱਤੇ ਨਾਲ ਛਬੀਲ ਸੀ, ਇੱਥੇ ਨਾਰੋ ਧੋ ਕੇ ਇੱਥੇ ਰੱਖ ਜਾ। ਇਹ ਉਹਦਾ ਕਾਰੋਬਾਰ ਸੀ। ਸਹੀ ਜੰਜ ਕਿਸੇ ਦੀ ਆ ਜਾਏ ਉਹਨੇ ਕੜਾਹ ਦੀ ਰੋਟੀ ਦੇਣੀ ਹੈ। ਤੇ ਜੇ ਕਿਸੇ ਆਖਣਾ ਬਾਪੂ ਜੀ ਤੁਸੀਂ ਸਰਦਾਰ ਜੀ ਤੁਹਾਡੀ ਦਾਲ ਰੋਟੀ, ਉਹਨੇ ਆਖਿਆ ਮਾਲਕ ਖੁਸ਼ੀ ਲੱਗੇ ਜਾਂਦੇ ਨੇ, ਖੁਸ਼ੀ ਦੀ ਰੋਟੀ ਦੇ ਨੇ ਧੀ ਵਾਲਾ ਖੋਰੇ ਮਾੜਾ ਹੋਵੇਗਾ, ਇੱਥੋਂ ਹੀ ਖਾ ਕੇ ਜਾ ਕੇ ਤੇ ਆਪਣਾ ਕੰਮ ਕਰਕੇ ਟੁਰ ਜਾਣਗੇ। ਸੜੀ ਗੱਲ ਹੈ ਜੀ। 5-5 ਜੰਜਾਂ ਵੀ, 3-3 ਜੰਜਾਂ ਵੀ, 2-2 ਜੰਜਾਂ ਵੀ, ਕੱਲੀ ਜੰਜ ਵੀ, 20 ਕੋਹਾਂ ਤੋਂ ਲੋਕੀ ਬਲਾ ਪਾ ਕਹਿੰਦੇ ਨੇ ਵੀ ਕੱਕੜਾਂ ਦੀ ਰੋਟੀ ਛਬੀਲੋਂ ਖਾ ਕੇ ਨਾ ਸਰਦਾਰ ਦੀ ਤੇ ਫਿਰ ਜਾ ਕੇ ਟੁੱਟਣਾ। ਅੱਛਾ ਘੋੜੀਆਂ ਘੋੜੇ ਪੰਧ ਵੱਢ ਜਾਂਦੇ ਸਨ ਜਿਵੇਂ ਹੁਣ ਮੋਟਰਸਾਈਕਲਾਂ ਵੱਢ ਜਾਂਦੀਆਂ ਨੇ। ਹਾਂਜੀ ਇਹ ਉਹਨਾਂ ਦਾ ਕਾਰੋਬਾਰ ਸੀ। ਤੇ ਉਹ ਰਾਹੀਆਂ ਪਾਉਂਦੀਆਂ ਨੂੰ ਖਵਾਉਂਦਾ ਸੀ। ਪਿੰਡ ਦੇ ਵਿੱਚ ਕਿਸੇ ਜਾਸਤੀ ਕੀਤੀ ਮਾੜੇ ਨਾਲ, 3 ਉਸ ਕਤਲ ਕਰਾਏ ਨੇ। ਕਤਲ ਕਰਾਏ ਨੇ? 3 ਕਤਲ ਕਰਾਏ ਨੇ। ਉਹਨਾਂ ਦੀ ਸਟੋਰੀ ਦੱਸੋ ਸਾਨੂੰ। ਉਹਨੇ ਸੋਚ ਦੱਸੇ ਧੀ ਭੈਣ ਨੂੰ ਕੋਈ ਬੁਰਾ ਸੀ, ਉਹਨਾਂ ਨੇ ਪੈਰ ਤੇ ਕਤਲ ਕਰਾਇਆ ਤੇ ਪੁਲਿਸ ਨਹੀਂ ਕੱਕੜਾਂ 'ਚ ਵੜੀ। ਪੁਲਿਸ ਨਹੀਂ ਕੱਕੜਾਂ 'ਚ ਵੜੀ। ਅੱਛਾ ਫਿਰ ਉਹਦੇ ਪੁੱਤਰ ਨੇ ਗਲਤੀ ਕੀਤੀ, ਸਕੇ ਨੇ, ਤੀਸਰੇ ਨੇ, ਉਹਨੂੰ ਵੀ ਉਹਨੇ ਕਤਲ ਕਰਾਇਆ। ਪੁੱਤਰ ਆਪਣੇ ਨੂੰ ਸਕੇ ਪੁੱਤਰ ਨੂੰ ਵਿਆਹ ਸੀ ਤਲੋਕੇ ਕੋਠੀ ਵਾਲਾ, ਕੋਟ ਸੌਂਦੇ ਵਾਲਾ ਦਾ ਜਵਾਈ ਸੀ, ਸਾਹਣ ਦਾ ਜਵਾਈ ਸੀ। ਉਧਰੋਂ ਵੀ ਕੀ ਨਾਂ ਸੀ ਪੁੱਤਰ ਦਾ? ਹੈ ਜੰਗੀਰ ਸਿੰਘ। ਅੱਛਾ ਜੰਗੀਰ ਸਿੰਘ। ਹਾਂਜੀ। ਕਿੰਨੇ ਪੁੱਤਰ ਸਨ? 3 ਪੁੱਤਰ ਸਨ। ਬਾਕੀਆਂ ਦੇ ਕੀ ਨਾਮ? ਵੱਡੇ ਨਾਂ ਸ਼ਿੰਗਾਰਾ ਸਿੰਘ ਸੀ, ਛੋਟੇ ਨਾਂ ਵੀਰ ਸਿੰਘ ਜਿਹੜਾ ਸਰਦਾਰ ਬਣਿਆ, ਉਸ ਤੋਂ ਛੋਟਾ ਜੰਗੀਰੂ ਸੀ। ਜੰਗੀਰੂ ਨੂੰ ਨੇ ਕਤਲ ਕਰਾਇਆ। ਪੁੱਤਰ ਉਹਦੇ ਪਲੇਠੀ ਦਾ ਕੁੱਛੜ ਸੀ।
ਫਿਰ ਉਸ ਕਤਲ ਦਾ ਕਾਤਲ ਨੂੰ ਫੁੱਲ ਦੀ ਨਹੀਂ ਲੱਗਣ ਦਿੱਤੀ। ਕੁੜਮ ਬੜਾ ਚਾਰਾ ਕਰਦੇ ਉਹਨੇ ਨਹੀਂ ਮਰਨ ਦਿੱਤਾ। ਮਾਰਿਆ ਕਿਉਂ ਸੀ? ਕੀ ਵਜ੍ਹਾ ਬਣੀ? ਉਹਨੇ ਜ਼ਨਾ ਕੀਤਾ ਸੀ। ਅੱਛਾ, ਉਹਨੂੰ ਲਾਮਾ ਮਿਲਿਆ ਸੀ, ਉਹਨੇ ਪੈਰ ਤੇ ਕਤਲ ਕਰਾਤਾ ਸੀ। ਇਹਦਾ ਮਤਲਬ ਉਸੇ ਟਾਈਮ ਫੈਸਲਾ ਸੁਣਾਤਾ। ਹਾਂ, ਉਹਨੇ 16 ਵਾਲੀ ਰਾਤੀ ਕਤਲ ਹੋਇਆ, ਇਹ ਜ਼ਨਾ ਉਹਨੇ ਕੀਤਾ। 20ਵੀਂ ਵਾਲੀ ਰਾਤੀ ਉਹਨੂੰ ਮਾਰਿਆ। 4 ਦਿਨ ਤੇ 4 ਰਾਤਾਂ ਉਹਨੇ ਖਣੀਰ ਦੀ ਰਾਤ ਸਮਝ ਛੱਡੀ ਸੀ। ਜਿਵੇਂ ਅਸੀਂ ਮੁਸਲਮਾਨਾਂ ਨੂੰ ਆਂਦਾ ਸੀ ਮੇਰੇ ਵਾਸਤੇ ਗਊ ਦੀ ਰਾਤ ਜੇ ਮੈਂ ਮੂੰਹ ਤੇ ਰੱਖਾਂ ਤੇ ਮੈਂ ਮਰ ਜਾਣਾ, ਤੇ ਆ ਬੋਸ਼ ਹੋ ਗਿਆ ਸੀ। ਉਹ ਆਂਦਾ ਸੀ ਮਰੇਗਾ ਤੇ ਮੈਂ ਖਾਣਾ, ਮੈਂ ਦਿਹਾੜੇ ਮਾਜਰ ਜਾ ਕੇ ਅਸੀਂ ਆਨੇ ਨਾ ਵੀ ਰੱਬ ਨੂੰ ਕੀ ਜਵਾਬ ਦਿਆਂ। ਉਹ ਆਂਦਾ ਸੀ ਮੈਂ ਮਹਾਰਾਜ ਨੂੰ ਕੀ ਜਵਾਬ ਦਿਆਂਗਾ। ਉਹਨੇ ਅਸੂਲ ਪਸੰਦ ਬੰਦਾ ਸੀ। ਹੈ ਅਸੂਲ ਪਸੰਦ ਬੰਦਾ ਸੀ। ਅਸੂਲ ਪਸੰਦ ਬੰਦੇ। ਉਹਨੇ ਪੁੱਤਰ ਨੂੰ ਕਤਲ ਕਰਾਇਆ ਤੇ ਕਾਤਲੀ ਨੂੰ ਫੁੱਲਦੀ ਨਹੀਂ ਲੱਗਦੀ। ਕਾਤਲੀ ਦਾ ਪਾਰਾ ਆਪ ਦਿੰਦਾ ਸੀ। ਇੱਥੇ ਬਾ ਉੱਥੇ ਬਾ ਉੱਥੇ ਬਾ ਬੜੀ ਬੜੀ ਦੂਰ ਤੱਕ ਉਹਨੇ ਬਾਇਆ। ਏਡਾ ਦਿਲ ਉਸ ਬੰਦੇ ਨੇ ਕੀਤਾ। ਵੱਡਾ ਦਿਲ ਸੀ ਕਿ ਆਪਣੇ ਜਿੰਨੀਆਂ ਕਮੀਆਂ ਦੀਆਂ ਧੀਆਂ ਕਿਸੇ ਕੌਮ ਦੀ ਵੀ, ਮੁਸਲਮਾਨਾਂ ਦੇ, ਹਿੰਦੂਆਂ ਦੇ ਕੰਮ, ਸਿੱਖਾਂ ਦੇ ਕੰਮ, ਜਿੰਨੀ ਧੀ ਪਿੰਡ ਚੋਂ ਗਈ ਨਾ ਡੋਲੀ ਪੈ ਕੇ, ਨਾਲੇ ਪਿਆਰ ਦੇਣਾ ਇੱਕ ਗਾਂ ਦੇਣੀ ਨਾਲ ਤੇ ਚੋਟੀ ਦੀ ਦੇਣੀ। ਆਖਣਾ ਧੀ ਤੇਣੀ ਨੂੰ ਪਿਆਰ ਸੁੱਕਾ ਨਹੀਂ, ਬਾਪੂ ਦੇ ਪਿੰਡੋਂ ਚਲੀ ਤੇ ਖਾਲੀ ਪਾਈ ਜਾਂ ਪਿਆਰ ਦੇਣ ਨਾਲੇ ਗਊ ਦੇ ਦੇਣੀ ਤੇ ਦੇਣੀ ਚੋਟੀ ਦੀ ਤੇ ਪਹਿਲਣ ਦੇਣੀ। ਬੜੀ ਗੱਲ ਹੈ ਜੀ। ਚੂੜੇ ਦਾ ਜਵਾਈ ਸਾਡੇ ਹੁਣ ਸਾਈ ਬਾਅਦ ਚ ਹੋਏ ਨੇ। ਚੂੜਿਆਂ ਦਾ ਜਵਾਈ ਸੀ, ਉਹ ਟੁਰਦਾ ਆਉਂਦਾ ਕਰ ਅਸੀਂ ਆਣ ਲਿਓ ਸੂ। ਆਪਣੇ ਘੋੜੇ ਤੇ ਉਹਦਾ ਮੱਲ ਉਰਾਵੇਂ ਨਾ, ਮੱਲ ਬੋਲਦਾ ਸੀ। ਉਹ ਨੇੜੇ ਆਇਆ, ਉਹਨੇ ਕਿਹਾ ਮੈਨੂੰ ਕੰਮ ਆ ਘੋੜੇ ਤੇ ਚੜ ਜਾ। ਉਹ ਚੜੇ ਨਾ ਸਰਦਾਰ ਜੀ ਨਹੀਂ, ਉਹਨੇ ਕਿਹਾ ਤੈਨੂੰ ਮੈਂ ਮਾਨਾ ਪਿਆ ਤਬਕਾ ਕੇ ਬਾਗਤਾ। ਉਹ ਲੈ ਗਿਆ ਘਰ ਦੇ ਚੂੜਾਂ ਡਾਂਗਾਂ ਖਿੱਚੜੀਆਂ ਜਵਾਈ ਦੁਆਲੇ। ਉਹਨੇ ਤੇਰਾ ਕੱਖ ਨਾ ਰਹੇ, ਉਹਦੇ ਤੇ ਪੁੱਤਰ ਨਹੀਂ ਚੜਦੇ ਤੇ ਨਵਾਬ ਨਹੀਂ ਤੇ ਬਾਦਸ਼ਾਹੀਆਂ ਦੇ ਘੋੜੇ ਚੜ ਸਕਦੇ, ਤੂੰ ਕਿਉਂ ਚੜ ਗਿਆ? ਉਹਨੇ ਆਖਿਆ ਉਹਨੇ ਮੈਨੂੰ ਧੱਕੇ ਨਾ ਪਾਇਆ। ਇਹ ਨਾ ਕਾਲ ਨਾ ਘੋੜਾ ਫੱਦਿਆ, ਇਹ ਭੱਜੇ ਛਬੀਲੇ ਜਾ ਕੇ ਲੱਗੇ ਬੰਨਣ ਤੋਂ ਪਹਿਲੋਂ ਅਪੜ ਗਿਆ ਸੀ। ਉਹਨੂੰ ਦੇਣ ਗਏ ਵਾਪਸ। ਉਹਨੇ ਆਖਿਆ ਸਰਦਾਰ ਜੀ ਇਹ ਕਿੱਥੇ ਬੰਨਣਾ ਹੈ? ਉਹਨੇ ਆਖਿਆ ਕੀ ਲਾਂਦਾ ਜੀ ਨੇ ਘੋੜਾ? ਉਹਨੇ ਆਖਿਆ ਮੈਂ ਦੇਤਾ, ਲੈ ਜਾਓ ਮੇਰੇ ਨਾਲ ਵੇਚੋ ਰੱਖੋ। ਜਵਾਈ ਸਮਝ ਕੇ ਦੇਤਾ। ਮੈਂ ਦੇਤਾ। ਉਹਨੇ ਇਹ ਕੰਮ ਕੀਤੇ ਨੇ ਇੱਥੇ ਮਾਈ ਲਵਾਰੀ ਦੇ ਦੁੱਧ ਤੇ ਉਹ ਪਲਿਆ ਸੀ। ਮਾਈ ਲਵਾਰੀ ਦੇ ਦੁੱਧ ਤੇ? ਹਾਂ, ਮੁਸਲਮਾਨੀ ਤੇ ਉਹ ਸੱਚ ਮੈਨੂੰ ਭੁੱਲ ਗਿਆ ਸਾਥੋਂ। ਮਾਈ ਲਵਾਰੀ ਨੂੰ ਪੀਰ ਨੇ ਆਖਿਆ ਸੀ ਵੀ ਇੱਕ ਨੂੰ ਸੁੰਟੀ ਬਾਣਾ, ਕਲਮੇ ਦਾ ਨਹੀਂ ਗਿਆ ਪੀਰ ਨੇ। ਅੱਛਾ। ਇੱਕ ਉਹਨੇ ਆਖਿਆ ਵੀ ਸੁੰਟੀ ਬਾਦੀ ਤੇ ਇੱਕ ਇਹਨੂੰ ਨਾ ਮੁਸਲਮਾਨੀ ਮਾਈ ਦੇ ਦੁੱਧ ਤੇ ਪਲੇ। ਅੱਛਾ। ਮਾਈ ਲਵਾਰੀ ਸੀ, ਲਵਾਰ ਸਾਡੇ ਅਜੇ ਕਾਇਮ ਦਾਇਮ ਨੇ। ਉਹ ਜਿਹਨੇ ਦੇ ਦੁੱਧ ਤੇ ਪਲਿਆ। ਮਾਂ ਦਾ ਦੁੱਧ ਨਹੀਂ ਸੀ ਪੀਤਾ? ਮਾਂ ਨੇ ਆਖਿਆ ਮਾਂ ਗੁੜਤੀ ਵੀ ਨਹੀਂ ਦੇ ਸਕਦੀ। ਅੱਛਾ। ਤੋ ਲਵਾਰਾ ਵਾਲੇ ਨੇ 2-3 ਗਾਈਂ ਦਾ ਦੁੱਧ ਲਾਤਾ ਸੀ ਬਈ ਪੀਤੀ ਆ ਤੇ ਤੇਰਾ ਦੁੱਧ ਵਧ ਗਿਆ। ਇੱਕ ਉਹਦਾ ਆਪਣਾ ਬੱਚਾ ਸੀ, ਕੋ ਦੋਵੇਂ ਰੱਖ ਕੇ ਪੜ ਗਿਆ। ਸਹੀ ਹੋ ਗਿਆ। ਇਹ ਮੇਥੋਂ ਸਿਰ ਪੇਲ ਗੁੱਤੀ ਹੋ। ਹੋਰ ਕਿਹੜੇ ਕਿਹੜੇ ਕਾਰਨਾਮੇ ਉਹਨਾਂ ਨੇ ਕੀਤੇ? ਉਹਦੇ ਕਾਰਨਾਮੇ ਨੇ ਝੂਠ ਨਹੀਂ ਮਾਰਿਆ ਸਾਰੀ ਨੂੰ। ਬੰਦੇ ਕੇਸ ਲੈ ਕੇ ਬੰਨੇ ਆਉਂਦੇ ਸਨ। 17 ਐਸਾ ਸੀ ਜਿਹੜਾ ਝੂਠਾ ਬੰਦਾ ਸੀ, ਉਹਦੇ ਅੱਗੇ ਅੱਖ ਨਹੀਂ ਸੀ ਚੁੱਕ ਸਕਦਾ। ਉਹਦਾ ਨਵਿਸ਼ਤਾ ਹੀ ਰੱਬ ਨੇ ਐਸਾ ਬਣਾਇਆ ਸੀ। ਬੰਦੇ ਉਤੋਂ ਨਜ਼ਰ ਚਾਣੀ, ਉਹਨਾਂ ਨੇ ਹਰਾਮ ਖਾਣਿਆ, ਵੱਧ ਖਾਣਿਆ, ਧੀ ਦੀ ਭੈਣ ਦੀ ਗਾਲ ਸਾਰੀ ਉਮਰ ਨਹੀਂ ਉਹਨੇ ਕੱਢੀ। ਕਿਸੇ ਚੂੜਾ ਵੀ ਹੈ ਤੇ ਉਹਦੇ ਉਹਨੇ ਵਡਿਆ ਕੇ ਸਦਨਾ ਨਾ, ਅੱਧਾ ਨਾਂ ਨਹੀਂ ਸਦਨਾ ਉਹਨੇ। ਭਾਵੇਂ ਕਿੱਡੇ ਤੋਂ ਕਿੰਨਾ ਨਖਰੀਜ ਬੰਦਾ, ਉਹਨੇ ਨਾ ਉਹਦਾ ਵਡਿਆ ਕੇ ਸਦਨਾ। ਸਹੀ। ਹਾਂ, ਇਹ ਉਹਦੀ ਖੂਬੀ ਸੀ। ਤੇ ਫੌਤ ਕਿਦੋਂ ਹੋਇਆ? ਉਹ ਫੌਤ ਜੀ ਹੈ ਸੀ ਕਿਸੇ ਨਾਲ? ਫੌਤ ਹੋਇਆ ਜੇ ਸਨ 47 ਪਾਕਿਸਤਾਨ ਬਣਿਆ। ਹਾਂਜੀ। 41 ਚੋਂ ਫੌਤ ਹੋਇਆ 6 ਸਾਲ ਪਹਿਲਾਂ। 6 ਸਾਲ ਪਹਿਲਾਂ। ਹਾਂਜੀ। ਸਹੀ ਹੋ ਗਏ। ਬਿਮਾਰ ਹੋ ਗਏ ਆਪਣੀ? ਨਹੀਂ ਉਮਰ ਖਾ ਕੇ ਬਿਮਾਰ ਹੋਇਆ ਹੀ ਨਹੀਂ। ਅੱਛਾ। 100 ਸਾਲ ਕਿਤੇ ਟੱਪ ਕੇ ਫੌਤ ਹੋਇਆ ਉੱਤੇ। ਦੁਸ਼ਮਣੀ ਵਗੈਰਾ ਹੈ ਸੀ ਇਹਨਾਂ ਦੀ? ਦੁਸ਼ਮਣੀ ਉਹ ਕਹਿੰਦਾ ਬਾਅਦ ਸਾਧੂ ਬੰਦਾ ਸੀ। ਦੁਸ਼ਮਣੀ ਉਹਦੇ ਨਾਲ ਦੁਸ਼ਮਣੀ ਪਾ ਕੇ ਕਿਸੇ ਮਰਨਾ ਸੀ। ਉਹਦੇ ਨਾਲ ਦੁਸ਼ਮਣੀ ਪਾ ਕੇ ਕਿਸੇ ਮਰਨਾ ਸੀ। ਕੋਠੀ ਸੀ ਇਹਨਾਂ ਦੀ ਜਾਂ ਘਰ ਸੀ? ਕਿਵੇਂ ਦਾ ਸੀ ਘਰ? ਕੱਚੇ ਕੋਠੇ ਆਪਣੇ ਉਹਦੇ ਜਿਹਦਾ ਉਹਦਾ ਘਰ ਦੇ ਸਨ। ਛਬੀਲ ਸਿਰਫ ਪੱਕੀ ਪਾਈ ਸੀ। ਅੱਛਾ। ਸਿਰਫ ਛਬੀਲ ਪੱਕੀ ਸੀ। ਤੇ ਜਦੋਂ 47 ਤੋਂ ਇੱਥੋਂ ਉੱਜੜ ਕੇ ਗਏ ਨੇ? ਹਾਂ। ਇੱਕ ਉਹਦੇ ਪੁੱਤਰ ਨੇ ਜਿਹੜਾ ਕਤਲ ਹੋਇਆ, ਉਹਨੇ ਉੱਥੇ ਕੋਠੇ ਪੱਕੇ ਪਾ ਲਿਆ ਹੈ ਸਾਦੇ ਜਿਹੇ ਜਿਵੇਂ ਦੇ ਆ ਨੇ। ਅੱਛਾ। ਗਾਰੇ ਦੀ ਚਨਾਈ ਦੇ। ਉਹਨੇ ਕੋਈ 2 ਤੇ ਨੌ ਤੇ ਉਹਦਾ ਬੱਚਾ ਰੱਖਿਆ ਇਹਨਾਂ ਨੇ ਕੋਲ ਕੇ ਚਲੇ ਗਏ ਸੀ ਵਾਪਸ? ਕਿਹੜਾ? ਜਿਹੜਾ ਮੁੰਡਾ ਮਾਰਿਆ ਸੀ ਆਪਣਾ। ਮੁੰਡਾ ਕਿਹੜਾ ਆਪਣਾ ਮਾਰਿਆ? ਜਿਹੜਾ ਕਤਲ ਕਰਾਇਆ ਸੀ। ਜਿਹੜਾ ਕਤਲ ਕਰਾਇਆ ਸੀ ਉਹ ਟੋਟੇ ਕਰਕੇ ਸਾਈਆਂ ਨਾਰੇ ਰੋਡ ਛੜਿਆ ਕੇ। ਨਹੀਂ, ਉਹ ਤੇ ਰੋਡ ਛੱਡਿਆ। ਉਹਦਾ ਜਿਹੜਾ ਪੋਤਾ ਸੀ ਅੱਗੋਂ? ਪੋਤਾ ਤੇ ਘਰ ਹੀ ਰਹਿਣਾ ਸੀ, ਉਹਨੇ ਕਿੱਥੇ ਜਾਣਾ ਸੀ? ਉਹ ਸਾਰੇ ਉੱਥੇ ਬੈਠੇ ਨੇ ਬਾਲੂ ਅੱਛਾ। ਪਾਣੀਪਤ ਕਰਨ ਨਾਲ। ਅੱਛਾ, ਕਰਨਾਲ ਚ। ਹਾਂ। ਤੇ ਕੀ ਦੱਸਦੇ ਜਦੋਂ ਇੱਥੋਂ ਗਏ ਨੇ 47 ਵੇਲੇ, ਹਾਂਜੀ, ਤੇ ਉਸ ਵੇਲੇ ਉਹ ਲੋਕ ਸਿੱਧੇ ਨਹੀਂ ਗਏ ਉੱਥੇ ਪਾਣੀਪਤ ਕਰਨ ਨਾਲ ਆਪਣੇ ਪਿੰਡ। ਨਹੀਂ ਪਹਿਲੋਂ ਕੰਪ ਹੀ ਗਏ ਨੇ, ਮੰਡੀ ਚੂੜਨ ਕੰਪ ਸੀ। ਇੱਥੇ ਗਏ ਨੇ ਕੈਂਪ? ਹਾਂ, ਇੱਥੇ 2-3 ਮਹੀਨਾ ਬਾਅਦ ਰਾਮ ਤਲਬੀਰ ਤੇ ਫਿਰ ਹਕੂਮਤ ਨੇ ਢੋ ਗਏ ਉਧਰ ਇੰਡੀਆ ਨੂੰ। ਸੱਚੇ ਸੌਦੇ ਨੇ ਨਾਲਾ ਪਿਆਖਣਾ ਮੈਂ ਕੰਪ ਸੀ ਬਹੁਤ ਮੀਲਾਂ ਦੇ ਵਿੱਚ। ਹਾਂ। ਜੋ ਸਕਵਾ ਸੀ ਨਾ ਉਹ ਸਾਰੀ ਇੱਥੇ ਇਕੱਠੀ ਸੀ। ਜਦੋਂ 47 ਹੋਈ ਹੈ, ਹਾਂ। ਉਦੋਂ ਤੁਹਾਡੇ ਪਿੰਡ ਤੇ ਕਿਸੇ ਨੇ ਹਮਲਾ ਕੀਤਾ ਸੀ ਇੱਥੇ? ਨਹੀਂ।
ਉਦੋਂ ਕਿਸੇ ਨੇ ਹਮਲਾ ਕੀਤਾ। ਲੁੱਟਣ ਲੱਟਣ ਵਾਲੇ ਹੁੰਦੇ ਹਨ, ਕੱਟੀ ਬੱਚੀ ਖਿੱਚਣ ਵਾਲੇ ਖਾਸ ਕੋਲ। ਤੇ ਜਦੋਂ ਉਹ ਫੌਤ ਹੋ ਗਿਆ ਹਾਂ, ਉਸ ਤੋਂ ਬਾਅਦ ਉਵੇਂ ਹੀ ਕਾਨੂੰਨ ਚੱਲਦੇ ਉਵੇਂ ਸਬੀਲ ਚੱਲਦੀ ਸ਼ਬੀਲ ਜੋ ਉਹਦੇ ਪੁੱਤਰਾਂ ਚਲਾਈ ਹੈ ਕਿ ਡਟ ਕੇ 6 ਸਾਲ ਚਲਾਈ ਉਦੋਂ ਪਿੱਛੇ। ਸਹੀ। ਹਾਂ, ਤੇ ਮੁੜ ਕੇ ਜਦੋਂ ਇੱਥੋਂ ਚਲੇ ਗਏ, ਮੁੜ ਜੋ ਕੇ ਵਾਪਸ ਇਨਸਾਫ ਹੁਣ ਇਹ ਸੀ ਵੀ ਝੂਠਾ ਬੰਦਾ ਆ ਗਿਆ ਨਾ। ਹਾਂਜੀ। ਪਾਕਿਸਤਾਨ ਉਦੋਂ ਹਿੰਦੁਸਤਾਨ ਦੀ ਕਿਸੇ ਕੋਨੇ ਤੇ ਕਿੰਨੀ ਦੂਰ ਅਦਾਲਤ ਹੋਵੇ, ਹਾਂਜੀ। ਉਹ ਆਪ ਨਹੀਂ ਪਤਾ ਵੀ ਉਹ ਸਾਡੀ ਅਦਾਲਤ ਦਾ ਬੂਹਾ ਕਿਧਰੇ ਜਾਂ ਸਾਡੇ ਸ਼ਹਿਰ ਕਿਹੜੇ ਵੀ ਰੁਕਾ ਦਿੰਦਾ ਸੀ ਲਿਖ ਕੇ। ਅੱਛਾ। ਤੇ ਪਹਿਲੋਂ ਤਾਂ ਬੰਦੇ ਦੀ ਕਰਨੀ, ਉਹਨੂੰ ਖੌਰੂ ਕਰਨੇ ਦੁਆਲੇ ਅੱਖਾਂ ਦੜਕੇ ਲਾਣੇ ਉਹਦੇ ਜਿਹੜੇ ਖਾਪ ਲੈਣਾ, ਫਿਰ ਆਖਣਾ ਕੰਜਰਾ ਬੁਰਾ ਕਰਕੇ ਆ ਗਿਆ, ਫਿਰ ਰੱਬ ਵੀ ਮਾਫ ਕਰਨਾ ਕਿ ਨਹੀਂ ਕਰਨਾ, ਤੇ ਤੂੰ ਹੁਣ ਮੇਰੇ ਕੋਲ ਜ਼ੁਲਮ ਕਰਕੇ ਆ ਗਿਆ। ਤੇ ਲਿਖਣਾ ਕੀ ਹੈ ਰੁਕੇ ਦੇ ਉੱਤੇ ਸਾਹ ਬਾਦਰ ਮੋਤੀਆਂ ਵਾਲਿਆ, ਜਿਹੜੇ ਅਫਸਰ ਤੇ ਉਹਨੇ ਜਗ ਦੇਣਾ ਹੁੰਦਾ ਸੀ। ਅੱਛਾ। ਸਾਹ ਬਾਦਰ ਮੋਤੀਆਂ ਵਾਲਿਆ, ਮੈਂ ਉਦਮ ਸਿੰਘ ਕਹਾਂਗਾ ਇਹ ਬੜਾ ਜ਼ਾਲਮ ਹੀ, ਬੜਾ ਮਰਤਦੀ, ਬੜਾ ਨੀਚ ਹੀ ਹੈ, ਇਹਨੂੰ ਰੱਬ ਵੀ ਖਰੇ ਬਖਸ਼ਣੇ ਕਿ ਨਹੀਂ ਉਹ ਬਖਸ਼ਣਾ, ਪਰ ਮੇਰੇ ਹੁਣ ਬੂਹੇ ਦੇ ਟੁਰ ਕੇ ਆ ਗਿਆ ਜੀ। ਅੱਛਾ। ਤੂੰ ਤੇ ਤੇਰਾ ਰੱਬ ਜਾਣੇ। ਅੱਛਾ। ਹੈ ਜੇ ਉਹ ਫੈ ਲੱਗਦਾ ਤੇ ਉਹਨੇ ਵੱਜ ਜਾਣਾ, ਵੱਜਦਾ ਤੇ ਉਹਨੇ ਬਰੀ ਹੋਈ ਨਾ। ਇਹ ਦਾ ਰੁੱਕਾ ਕੰਮ ਕਰਦਾ ਸੀ। ਗਰੀਬ ਦਾ ਬੱਚਾ ਪੜ੍ਹਦਾ, ਸਕੂਲੇ ਨੂੰ 10 ਪੈਸੇ ਫੜਦਾ, ਚੰਗਾ ਪੜ੍ਹਦਾ, ਉਹ ਸਾਰਾ ਖਰਚਾ ਲਾ ਦਿੰਦਾ ਸੀ ਆਪਣੇ ਕੋਲੋਂ ਖਰਚਾ। ਆਪਣੇ ਕੋਲੋਂ ਖਰਚਾ। ਫਿਰ ਉਹਨੂੰ ਭਾਂਡੇ ਬਣਾ ਕੇ ਉਹਨੇ ਗਲਣੇ ਪਿੱਛੋਂ ਕਰ ਦਿੰਦੇ, ਭਾਵੇਂ ਕਿਸੇ ਵੀ ਕੌਮ ਦਾ, ਮੁਸਲਮਾਨ ਕੋਈ ਵੀ ਹੈ। ਉਹਨਾਂ ਦੇ ਵਿੱਚ ਕੋਈ ਫਰਕਾ ਨਹੀਂ ਸੀ ਹੈ। ਨਾ ਸਾਰੇ ਇੱਕੋ ਜਿਹਾ ਪਿੰਡ ਇੱਕ ਨਜ਼ਰ। ਸਾਡੇ ਪਿੰਡ ਗਿਆ ਤੇ ਰੋਜ਼ਾਨਾ ਆ ਖੂਹ ਸੀ ਉਹਦਾ ਸਾਹਮਣਾ ਪੀਪਲ ਬੋਰਡ ਵਾਲਾ। ਅੱਛਾ। ਛਬੀਲੋਂ ਆਉਣਾ ਸਿੱਧਾ ਬਾਬੇ ਸ਼ਾਹ ਦੀ ਪੌੜੀ ਨੂੰ ਹੱਥ ਰੱਖਦੇ, ਮੱਥਾ ਟੇਕਣਾ, ਅੱਗੇ ਮਸੀਤ ਸੀ ਉਹਦੇ ਪੌੜੀ ਨੂੰ ਹੱਥ ਰੱਖ ਬੰਨ੍ਹਵੀਂ, ਅੰਦਰ ਨਹੀਂ ਬੰਨਣਾ, ਗੁਰਦੁਆਰੇ ਦੇ ਵੀ ਬੰਨ੍ਹੇ ਹੋਏ ਤੇ ਫਿਰ ਅਗਲੀ ਮਸੀਤ ਨੂੰ ਵੀ ਬੰਨੇ ਹੋਈ। ਵਾਹ ਜੀ। ਤੇ ਘਰ ਦੇ ਹਰ ਬਾਜ਼ਾਰ ਉਹਨੇ ਪਾਖਰਾ ਨਹੀਂ ਮਲ ਖਾਇਆ ਰੇ। ਲੋ ਧਮੀਲ ਉੱਥੇ ਟੁਰਦਾ ਹੁੰਦਾ ਸੀ ਤੇ ਛਾਲ ਜਾਂਦਾ ਹੁੰਦਾ ਸੀ ਖੂਹ ਤੇ ਨਾ ਕੇ। ਹੈ ਛਾਲ ਜਾਂਦਾ ਹੁੰਦਾ ਸੀ। ਹਰ ਘਰ ਕਿਸੇ ਪਿੰਡ ਦੀ ਤਕਲੀਫ, ਕਿਸੇ ਨੂੰ ਤੰਗੀ, ਕੋਈ ਮੈਨੂੰ ਦੱਸੋ। ਸਹੀ। ਇਹ ਉਹਦਾ ਕਾਰੋਬਾਰ ਸੀ ਨਿੱਤ ਦਿਹਾੜੀ ਦਾ। ਇਹਨਾਂ ਦਾ ਘਰ ਕਿਹੜੀ ਸਾਈਡ ਤੇ ਸੀ ਪਿੰਡ? ਵਿਚਲੇ ਸਨ ਸੀ ਸਰਦਾਰ ਮੋਹਸਨ ਕੋਲ ਘਰ। ਅੱਛਾ। ਹਾਂ, ਇਹਨਾਂ ਹੁਣ ਪੱਕੇ ਬਣਾ ਲਏ ਨੇ। ਹੁਣ ਤੇ ਨੜਾ ਹੀ ਰੱਖਿਆ। ਉਹਦਾ ਛੱਤ ਸੀ, ਆਹ ਬਾਲੇ ਵੀ ਨਹੀਂ ਸਨ ਉਹਦੇ ਛੱਤ ਜਿਹੜੇ ਅੰਦਰ, ਜਿਹੜਾ ਉਹਦਾ ਕਮਰਾ ਸੀ ਜਿਹਦੇ ਜੰਮਿਆ ਸੀ, ਉਹਦੇ ਆ ਬਾਲੇ ਵੀ ਨਹੀਂ ਸਨ, ਗਾਡਰ ਵੀ ਨਹੀਂ ਸਨ। ਜੰਗਲ ਦੀ ਲੱਕੜਾਂ ਉੱਤੇ ਪਈਆਂ ਹਨ ਦੋਵਾਂ ਦੇ ਕੋਠਾ ਸੀ, ਪਹਾੜ ਉਹਦਾ ਬੂਹਾ ਸੀ। ਉਸ ਮਕਾਨ ਦਾ ਫਰਕ ਚੜ੍ਹਦੇ ਸੀ, ਪਹਾੜ ਹੀ ਸੀ ਮੇਰੇ ਅੰਦਰ। ਤੇ ਉਹ ਤੇ ਕਰੀ ਦੇ ਵਰਗੇ ਪੈ ਨੇ ਜਿਹੜੇ ਡੰਡੇ ਤੇ ਡਿੰਗ ਪੜਿੰਗੇ, ਜਿਹਦੇ ਵਿੱਚ ਉਹਦੀ ਪੈਦਾਇਸ਼ ਹੋਈ ਸੀ, ਜਿਹੜਾ ਉਹਦਾ ਘਰ ਸੀ। ਤੇ ਉੱਥੇ ਹੀ ਰਹਿੰਦੇ ਰਹੇ ਨੇ? ਉੱਥੇ ਹੀ ਰਹਿੰਦੇ ਰਹੇ। ਅੱਛਾ ਬਜ਼ੁਰਗੋ, ਇਹ ਜਿਹੜਾ ਪਿੱਪਲ ਨਜ਼ਰ ਆਉਂਦਾ ਸਾਨੂੰ, ਹਾਂ, ਇਹ ਉਹਦਾ ਖੂਹ ਸੀ। ਇਹ ਖੂਹ ਸੀ ਨਜ਼ਰ? ਹਾਂਜੀ, ਇਹ ਦੋ ਭਰਾਵਾਂ ਦਾ ਖੂਹ ਸੀ। ਦੂਸਰਾ ਇਹਨਾਂ ਦਾ ਕਿਹੜਾ ਭਰਾ ਸੀ? ਉਹ ਮੁਸਲਮਾਨ ਹੋ ਗਿਆ ਸੀ। ਉਹ ਵੱਡੇ ਦਾ ਸੀ, ਉਦਮ ਸਿੰਘ ਛੋਟੇ ਦਾ ਸੀ। ਅੱਛਾ। ਉਹ 3-4 ਭਰਾ ਸਨ, ਉਹਨਾਂ ਦੀ ਜ਼ਮੀਨ ਟੁੱਟ ਗਈ ਪਿੱਛੇ। ਉਹ ਇੱਥੇ ਆ ਮਸੀਤੇ ਨੱਪਿਆ, ਸਾਡੀ ਮਸੀਤ ਦੇ ਵਿੱਚ ਹੈ ਮਸਜਿਦ ਦੇ। ਉਹ ਵੀ ਚਲੇ ਗਏ ਸੀ ਇੱਥੋਂ? ਨਹੀਂ, ਉਹਦੇ ਭਰਾਵਾਂ ਨੂੰ ਜ਼ਮੀਨ ਆ ਗਈ ਨਾ, ਉਹ ਤੇ ਕਲਮਾ ਪੜ ਕੇ ਪਾਸੇ ਹੋ ਗਿਆ ਤੇ ਉਹ ਪਹਿਲੋਂ ਗੁਜ਼ਰ ਗਿਆ 47 ਤੋਂ। ਹਾਂ, ਉਹ ਜ਼ਮੀਨ ਮੇ ਮੋਹਰ ਦੇ ਭਰਾ ਉਹਦੇ ਟੁੱਟ ਗਈ। ਅੱਛਾ। ਤੇ ਸਾਰੇ ਸਿੱਖ ਇੱਥੋਂ ਚਲੇ ਗਏ ਸੀ ਕਿ ਕੋਈ ਰਹਿ ਵੀ ਗਏ ਸੀ? ਕੋਈ ਨਹੀਂ ਰਿਹਾ, ਇਹ ਜਿਹੜਾ ਕਲਮਾ ਪੜ ਲਿਆ ਇਹੀ ਰਹਿ ਗਿਆ ਬਸ, ਉਹ ਦੂਜੇ ਕੋਲ ਨਹੀਂ। ਇਹ ਦੋਵੇਂ ਜੀ ਇੱਥੇ ਨੱਪੇ ਮਸੀਤ ਦੋਨੇ ਮੀਆਂ ਬੀਵੀ? ਹਾਂ। ਤੇ ਇਹ ਕੀਤੇ ਸੀ ਮੁਸਲਮਾਨ, ਮੇਲੋਆਣਾ ਪਿੰਡ ਆ ਸਾਡੇ ਕੋਲ। ਅੱਛਾ। ਇੱਧਰ ਹੈ। ਤੇ ਉਥੋਂ ਦੇ ਜੱਟ ਫਕੀਰ ਹੋਏ ਨੇ, ਉਹਨਾਂ ਨੇ ਇਹਨੂੰ ਕਲਮਾ ਪੜਾਇਆ ਸੀ। ਅੱਛਾ। ਇਹ ਜਿਹੜੇ ਸਿੱਖੋ ਮੁਸਲਮਾਨ ਕਰੇ ਜਾਂ ਬੇਦੀਨੋ ਦਿਨ ਕੱਢੇ, ਫਕੀਰ ਹੀ ਕੱਢਦਾ, ਮੌਲਵੀਆਂ ਦੇ ਕਾਬੂ ਕੋ ਨਹੀਂ ਆਉਂਦਾ। ਇਹਦੀ ਅੱਲਾ ਹੀ ਜਦੋਂ ਕਿਸੇ ਨੂੰ ਹਾਂ, ਇਹ ਬੜੇ ਵਲੀਆਂ ਨੇ ਕੀਤੇ ਨੇ। ਸਹੀ ਹੋ ਗਿਆ। ਸਹੀ। ਅੱਛਾ ਬਜ਼ੁਰਗੋ, 47 ਤੋਂ ਬਾਅਦ ਉਹ ਲੋਕ ਚਲੇ ਗਏ। ਹਾਂਜੀ। ਤੁਹਾਡੇ ਬਜ਼ੁਰਗਾਂ ਨਾਲ ਜਾਂ ਤੁਹਾਡੇ ਨਾਲ ਮੁਲਾਕਾਤ ਕਰਨ ਵਾਸਤੇ ਦੁਬਾਰਾ ਉਹਨਾਂ ਵਿੱਚੋਂ ਕੋਈ ਆਇਆ? ਆਉਂਦੇ ਨੇ, 25 ਸਾਲ ਹੀ ਆਉਂਦੇ ਨੇ। ਅੱਛਾ। ਹਾਂ, ਜਿਹੜਾ ਜੀ ਇੱਕ ਨਾ ਆ ਜਾਏ ਨਾ, ਉਹ 5 ਸਾਲ ਪਾਕਿਸਤਾਨੀ, ਉਹਦੇ ਘਰ ਦਾ ਦੂਜਾ ਜੀ ਆ ਸਕਦਾ। ਤੁਹਾਡੇ ਕੋਲ ਕਿਹੜਾ ਉਹਨਾਂ ਦਾ ਜੀ ਆਇਆ? ਇਹ ਜੀ ਉਹਦਾ ਬਲਵੰਤ ਸਿੰਘ ਆਇਆ ਹੈ। ਪਰੋਤੜਾ ਉਦਮ ਸਿੰਘ ਦਾ ਉਹਦੇ ਵੱਡੇ ਪੁੱਤਰ ਦਾ ਪੋਤਰਾ। ਅੱਛਾ। ਉਹਦੇ ਪੁੱਤਰ ਨਾਲ ਰਾਜਪਾਲ, ਉਹ ਆਇਆ। ਸਹੀ। ਨਾਲ ਉਹਨਾਂ ਦੀ ਧੀ ਆਈ, ਨਾਲ ਦੋਹਰੀ, ਨਾਲ ਜਵਾਈ ਆਇਆ। ਉਹ ਧੀ ਉਹਨਾਂ ਵਿਆਹੀ ਹੈ ਜਾਏ ਚੱਕੀਆਂ ਵਾਲਾ ਇੱਥੇ। ਅੱਛਾ। ਹਾਂ, ਉਹ ਆਇਆ। ਤੇ ਕਿੰਨੇ ਦਿਨ ਰਹੇ ਇੱਥੇ? ਉਹ ਇੱਥੇ ਹੀ ਰਹਿੰਦੇ ਨੇ ਘੰਟਾ 2 ਘੰਟੇ। ਅੱਛਾ। ਆਉਂਦੇ ਨੇ ਗੁਰਦੁਆਰਿਆਂ ਦੇ ਤੇ ਇੱਥੋਂ ਮਿਲ ਕੇ ਜਾਂਦੇ ਨੇ। ਅੱਛਾ। ਹਰ ਵਾਰੀ ਹਾਂਜੀ, ਜਦੋਂ ਆਉਂਦੇ ਨੇ ਮਿਲ ਕੇ ਜਾਂਦੇ? ਜਦੋਂ ਆਉਂਦੇ ਨੇ ਮਿਲ ਕੇ ਜਾਂਦੇ ਨੇ। ਸਰਦਾਰਾਂ ਵਾਲੇ ਵੀ ਹੁਣ ਜਾਣ ਲੱਗ ਪਏ ਨੇ, ਪਹਿਲੋਂ ਮੇਰੇ ਇਕੱਲੇ ਕੋਲ ਹੀ ਆਉਂਦੇ ਸਨ, ਹੁਣ ਸਰਦਾਰਾਂ ਕੋਲ। ਸਰਦਾਰ ਬਾਦਸ਼ਾਹ ਨੇ ਉੱਥੇ ਇੰਡੀਆ ਜਾਂਦੇ ਨੇ, ਇਹਨਾਂ ਨੂੰ ਮਿਲਦੇ ਨੇ, ਤੇ ਉਹ ਫਿਰ ਮੁਲਾਕਾਤ ਹੋ ਗਈ। ਤੇ ਸਰਦਾਰ ਸਾਡੇ ਬੜੇ ਚੰਗੇ ਨੇ, ਤੇ ਉਹ ਫਿਰ ਇਹਨਾਂ ਨਾਲ ਆਉਣ ਜਾਣ ਬਣ ਗਿਆ। ਤੁਹਾਡੇ ਐਮਐਨਏ ਦਾ ਕੀ ਨਾਮ ਹੈ ਜਿਹੜੇ ਇੱਥੋਂ ਦੇ ਸਰਦਾਰ ਨੇ? ਇਰਫਾਨ। ਉਹਦੇ ਪਿਓ ਦੀਆਂ ਜੀ ਇਰਫਾਨ। ਅੱਛਾ ਜੀ, ਇਰਫਾਨ ਡੋਗਰ ਸਾਹਿਬ ਜਿਹੜੇ ਨੇ, ਹਾਂਜੀ,
ਇਹ ਵੀ ਕਹਿੰਦੇ ਆਪਣੇ ਇਲਾਕੇ ਦੇ ਜ਼ਗੀਰਦਾਰ ਸਨ। ਆ ਵੱਡ ਇਹ ਹੁਣ ਜੰਗੀਰਦਾਰ ਨੇ ਆ ਪਿੰਡ ਹੀ ਉਹਨਾਂ ਦਾ ਦੂਜਿਆਂ ਦੀ ਥੋੜੀ ਥੋੜੀ ਜ਼ਮੀਨ ਹੈ। ਅੱਛਾ ਪਾਣੀ ਤੋਂ ਉਦੋਂ ਸਿੰਘ ਤੋਂ ਪਿੱਛੇ ਇਹ ਹੀ ਫਿਰ ਹੋਏ ਨੇ। ਸਾਨੂੰ ਉਹਦਾ ਇਹ ਨਹੀਂ ਸੀ ਵੀ ਕਿਸੇ ਨੂੰ ਨੇ ਪਿੰਡ ਦੀ ਤੰਗੀ ਮਾੜੇ ਨੂੰ ਨਹੀਂ ਆਉਣ ਦਿੱਤੀ ਉਦਮ ਸਿੰਘ ਨੇ। ਉਹਨੇ ਆਪਣਾ ਪਿੰਡ ਕੁੰਜ ਚੰਗੇ ਬੰਦੇ ਨੂੰ ਹਮੇਸ਼ਾ ਨਸਲਾਂ ਯਾਦ ਰੱਖਦੀਆਂ। ਹਾਂ ਚਾਹੇ ਤੁਸੀਂ ਹੁਣ ਤੁਹਾਡੇ ਬਜ਼ੁਰਗ ਵੀ ਫੌਤ ਹੋ ਗਏ ਤੁਸੀਂ ਹਾਂਜੀ ਅਸਾਂ ਕਿ ਸਾਡੇ ਦਾਦੇ ਨੇ ਉਹਦੀ ਜ਼ਮੀਨ ਵੀ ਇੱਕ ਦਿਨ ਨਹੀਂ ਵਾਈ ਉਦਮ ਸਿੰਘ ਦੀ। ਆੜਾ ਮਸੀਤੇ ਨਾ ਪਿਆ ਹੈ ਨਾ, ਹਾਂਜੀ ਅਸੀਂ ਜੱਦੀ ਮਜਾਰੇ ਇਹਦੇ ਸਾਂ। ਕੀ ਨਾਂ ਸੀ ਇਹਦਾ ਪਹਿਲੋਂ? ਇਹਦੇ ਨਾਂ ਸੀ ਪਹਿਲੂ ਲਾਭ ਸਿੰਘ ਅੱਛਾ। ਤੇ ਮੋਹਰੇ ਦਾ ਨਾਂ ਟਿਕਿਆ ਮਮਦੀਨ ਕਰਮਾ ਪੜਿਆ। ਸਹੀ ਹੋ ਗਿਆ। ਇਹ ਵੱਡੇ ਦਾ ਸੀ। ਤੇ ਇਹ ਇਹਦੀ ਜ਼ਮੀਨ ਜਿਹੜੀ ਇੱਥੇ ਮਿਲੀ ਇਹਨੂੰ ਉਹ ਕਿੱਧਰ ਗਈ? ਉਹ ਇਹਦੀ ਜ਼ਮੀਨ ਕੋਣੀ ਇਹ ਜੋ ਪਹਿਲੋਂ ਪਾਕਿਸਤਾਨ ਤੋਂ ਫੌਤ ਹੋ ਗਿਆ। ਅੱਛਾ ਉਹਦੇ ਫੌਤ ਹੋ ਗਿਆ। ਪਹਿਲੋਂ ਫੌਤ ਹੋ ਗਿਆ। ਅੱਲਾ ਆਲਮ 2 ਸਾਲ ਹੋਏ 4 ਸਾਲ ਹੋਇਆ ਮੈਨੂੰ ਨਹੀਂ ਪਤਾ। ਪਹਿਲੇ ਬੱਚੇ ਫੌਤ ਹੋ ਕੋਈ ਨਹੀਂ ਸੀ ਗਿਆ। ਇਹਦੇ? ਦੋਵੇਂ ਜੀ ਪਹਿਲੋਂ ਫੌਤ ਹੋ ਗਏ। ਬੱਚੇ ਕੋਈ ਨਹੀਂ ਸੀ ਇਹਨਾਂ ਦੇ? ਇਹ ਨਲਾਦ ਕੋਣੀ ਸੀ ਨਾ। ਅੱਛਾ ਲਾਦ ਕੋਈ ਨਹੀਂ। ਲਾਦ ਕੋਣੀ ਸੀ। ਸਹੀ ਹੋ ਗਿਆ। ਠੀਕ ਹੋ ਗਿਆ ਬਜ਼ੁਰਗੋ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।